ਕਣਕ ਤਾਂ ਭੱਜੀ ਫਿਰਦੀ ਏ। ਕੋਈ ਇੱਧਰ ਨੂੰ ਜਥੇ ਜਾਣ ਡੇ ਨੇ, ਕੋਈ ਇੱਧਰ ਨੂੰ ਜਾਣ ਡੇ, ਕੋਈ ਇੱਧਰ ਮਾਰਨ ਡਿਆ, ਕੋਈ ਇੱਧਰ ਡਿੱਗਣ ਡਿਆ। ਇਹ ਸਿੱਖਾਂ ਦੇ ਘਰ ਕੋਈ 10-12 ਸਨ ਅਤੇ ਚੰਗੇ ਸੌਖੇ ਸਨ, ਉੱਚੇ ਸਨ। ਉਹਨਾਂ ਦੇ ਮਕਾਨ ਬਣੇ ਜਿਹੜੇ ਹਨ ਉਹ ਬੜੇ ਡਬਲ ਸਨ। ਕਿਉਂ? ਸਿੱਖਾਂ ਕੋਲ ਉਹਦੇ ਪੈਸੇ ਹੈ ਸਨ। ਮੁਸਲਮਾਨ ਲੋਕ ਜਿਹੜੇ ਹਨ ਥੱਲੇ ਸਨ। ਉਹਨਾਂ ਦੀ ਗੁਰਬਤ ਹੀ ਨਹੀਂ ਮੁੱਕਦੀ। 24 ਘੰਟੇ ਰਹਿਣੇ ਕਰਜਾਈ ਤੇ ਕੋਠਾ ਕਾਹਦੇ ਨਾਲ ਛੱਡਣਾ। ਦੋਸਤੋ अस्सलाम वालेकुम, सत श्री अकाल। मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਪਿੰਡ ਅੱਜ ਦਾ ਅਲਕੜੇ ਪਿੰਡ ਤਹਿਸੀਲ ਪਸਰੂਰ ਦੇ ਬਿਲਕੁਲ ਕੋਈ 1-2 ਕਿਲੋਮੀਟਰ ਦੂਰ ਹੈ, ਜ਼ਿਆਦਾ ਦੂਰ ਨਹੀਂ ਹੈਗਾ। ਇਹ ਪਿੰਡ ਪਸਰੂਰ ਨਾਰਵਾ ਰੋਡ ਤੋਂ ਫਾਟਕ ਕੇ ਕ੍ਰਾਸ ਕਰਕੇ ਤੇ ਫਿਰ ਜਾਣਾ ਪੈਂਦਾ ਕਮਾਲਪੁਰ ਚਿਸ਼ਤੀਆਂ ਅਲਕੜੇ ਰੇਲਵੇ ਫਾਟਕ ਕੇ, ਉੱਥੋਂ ਕ੍ਰਾਸ ਕਰਕੇ ਤੇ ਇਹ ਸਿੱਧਾ ਪਿੰਡ ਤਕਰੀਬਨ 2 ਕਿਲੋਮੀਟਰ ਹੈ। ਉੱਥੇ ਜਾ ਕੇ ਵਾਕਿਆ ਕਿਹਾ ਜਾਂਦਾ ਹੈ ਕਿ ਬਹੁਤ ਪੁਰਾਣਾ ਸਿੱਖਾਂ ਦਾ ਪਿੰਡ ਸੀ। ਇੱਥੇ ਜਿਹੜੇ ਸਿੱਖਾਂ ਦੇ ਘਰ ਸਨ ਉਹ ਸਾਰੇ ਹੀ ਬਹੁਤ ਖਾਂਦੇ ਪੀਂਦੇ ਸਨ। ਬਲਕਿ ਇੱਕ ਸਰਦਾਰ ਜੀ ਦੇ 4 ਭਰਾ ਸਨ ਅਤੇ ਉਹਨਾਂ ਦੇ ਵਿੱਚੋਂ ਇੱਕ ਲੈਫਟੈਨੈਂਟ ਸੀ ਫੌਜ ਦੇ ਵਿੱਚ। ਯਾਨੀ ਤੁਸੀਂ ਹਿਸਾਬ ਲਾ ਲਓ ਕਿ ਇਸ ਕਿਸਮ ਦੇ ਪੰਜਾਬੀ ਸਿੱਖ ਇੱਥੇ ਰਹਿੰਦੇ ਹੁੰਦੇ ਸਨ, ਜਿਹੜੇ ਨਾ ਸਿਰਫ ਪੜ੍ਹੇ ਲਿਖੇ ਔਰ ਜ਼ਮੀਨ ਭਾਂਡੇ ਵਾਲੇ ਬਲਕਿ ਅੱਛੀਆਂ ਮੁਲਾਜ਼ਮਤਾਂ ਦੇ ਉੱਤੇ ਵੀ ਉਹ ਬੈਠੇ ਹੋਏ ਸਨ। ਵੰਡ ਹੋਈ, ਸਾਰਿਆਂ ਨੂੰ ਪਤਾ ਹੈ ਕਿ ਸਭ ਕੁਝ ਛੱਡ ਛੜਾ ਕੇ ਜਾਣਾ ਪਿਆ। ਉੱਧਰੋਂ ਇੱਧਰੋਂ ਉੱਧਰ, ਲਹਿੰਦਾ ਚੜ੍ਹਦਾ ਪੰਜਾਬ 2 ਬਣ ਗਏ, ਇੱਕ ਦੀ 2 ਹਿੱਸੇ ਕਰ ਦਿੱਤੇ ਗਏ। ਬੜਾ ਮੁਸ਼ਕਲ ਮਰਹਲਾ ਸੀ। ਤੇ ਸਾਡੇ ਬੜੇ ਦੋਸਤ ਨੇ ਜਿਹੜੇ ਇਸ ਵੇਲੇ ਸਾਨੂੰ ਕਮੈਂਟਾਂ ਦੇ ਵਿੱਚ ਕਰ ਦੱਸਦੇ ਨੇ ਕਿ ਸਾਡੇ ਪਿੰਡਾਂ ਨੂੰ ਵਹਾ ਲਓ। ਉਸੇ ਸਿਲਸਿਲੇ ਵਿੱਚ ਇਹ ਵੀ ਵੀਡੀਓ ਹੈ। ਇਹ ਸਾਡੇ ਕੁਝ ਦੋਸਤ ਨੇ, ਉਹਨਾਂ ਨੇ ਸਾਨੂੰ ਇਹ ਖਸੂਸੀ ਤੌਰ 'ਤੇ ਕਿਹਾ ਕਿ ਅਲਕੜੇ ਪਿੰਡ ਜਿਹੜਾ ਨਾ ਉਹ ਵਹਾ ਲਿਆ ਜਾਏ। ਤੇ ਅਲਕੜੇ ਪਿੰਡ ਪਹੁੰਚ ਚੁੱਕੇ ਹਾਂ ਅਸੀਂ। ਬਹੁਤ ਹੀ ਅੱਛੇ ਹੁਣ ਤੇ ਬਣ ਗਏ ਨੇ ਘਰ ਇੱਥੇ, ਲੇਕਿਨ ਕਿਹਾ ਜਾਂਦਾ ਸੀ ਕਿ ਇੱਥੇ ਪਹਿਲੇ ਜਿਹੜੇ ਘਰ ਸਨ ਸਿੱਖਾਂ ਦੇ, ਜਿਹੜੇ ਕਿ ਹੁਣ ਇੱਥੇ ਤਕਰੀਬਨ ਨਾ ਹੋਣ ਦੇ ਬਰਾਬਰ ਨੇ, ਉਹ ਬੜੇ ਉੱਚੀਆਂ ਹਵੇਲੀਆਂ ਸਨ, ਬੜੇ ਖਾਂਦੇ ਪੀਂਦੇ ਲੋਕ ਸਨ ਔਰ ਬਹੁਤ ਵੱਡੇ ਉਹਨਾਂ ਦੇ ਘਰ ਸਨ ਇੱਥੇ। ਤੇ ਵੰਡ ਹੋਈ, ਛੱਡ ਛਡਾ ਕੇ ਟੁਰ ਗਏ। ਤੇ ਇੱਥੇ ਫਿਰ ਉਹਨੂੰ ਅੱਜ ਕੀ ਸੂਰਤ ਹਾਲ ਹੈ ਉਹ ਅਸੀਂ ਇੱਥੋਂ ਦੇ ਬਜ਼ੁਰਗਾਂ ਨਾਲ ਵੀ ਗੱਲ ਕਰਨੇ ਆ ਤੇ ਤੁਹਾਨੂੰ ਪਿੰਡ ਦੀਆਂ ਗਲੀਆਂ ਬਾਜ਼ਾਰ ਉਹ ਹਾਲ ਨੇ ਆ ਅੱਜ ਕਿਹੋ ਜਿਹੇ ਨੇ ਪਿੰਡ ਦੇ ਗਲੀਆਂ ਬਾਜ਼ਾਰ। ਯਾਨੀ ਜ਼ਰੂਰੀ ਨਹੀਂ ਕਿ ਤੁਹਾਨੂੰ ਪੁਰਾਣੇ ਜ਼ਮਾਨੇ ਦੇ ਹੀ ਇੱਥੇ ਕੋਈ ਚੀਜ਼ਾਂ ਮਿਲਣ। ਸਾਡੇ ਦੋਸਤਾਂ ਨੂੰ ਅੱਜ ਦਾ ਪਿੰਡ ਵੀ ਵਹਾਲ ਦੇਣੇ, ਜਿਹੜੇ ਪੰਜਾਬੀ ਇੰਡੀਅਨ ਇੱਥੋਂ ਚਲੇ ਗਏ ਨੇ ਉਹਨਾਂ ਨੂੰ ਅੱਜ ਦਾ ਅਲਕੜੇ ਵਹਾਲ ਛੱਡਣੇ ਆ ਕਿ ਅੱਜ ਦਾ ਅਲਕੜੇ ਜਿਹੜਾ ਨਾ ਉਹ ਕਿਸ ਤਰ੍ਹਾਂ ਦਾ। ਤੇ ਚੈਨਲ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਹਰ ਪਿੰਡ ਦੀ ਹਰ ਸਟੋਰੀ ਤੁਹਾਨੂੰ ਨਵੀਂ ਮਿਲੇ। ਲੇਕਿਨ ਇੱਕ ਚੀਜ਼ ਹੈ ਕਿ ਤੁਹਾਡਾ ਅਗਰ ਕੋਈ ਪਿੰਡ ਇੱਥੇ ਪਾਕਿਸਤਾਨ 'ਚ ਹੈਗਾ ਜਿਹਦੀਆਂ ਤੁਹਾਨੂੰ ਥੋੜ੍ਹੀ ਬਹੁਤੀ ਜਾਣਕਾਰੀ ਹੈ ਤਾਂ ਮੈਨੂੰ ਕਮੈਂਟ 'ਚ ਜ਼ਰੂਰ ਦੱਸ ਦਿਆ ਕਰੋ। ਆਪਣੇ ਵਾਲਦ ਸਾਹਿਬ ਦਾ ਨਾਂ, ਦਾਦੇ ਦਾ ਨਾਂ ਤੇ ਉਹਦੀ ਥੋੜ੍ਹੀ ਬਹੁਤੀ ਜੋ ਵੀ ਤੁਸੀਂ ਜਾਣਦੇ ਹੋ ਜਾਣਕਾਰੀ, ਉਹ ਮੈਨੂੰ ਪਿੰਡ ਆਪਣਾ ਨਾ ਖਸੂਸਾਂ ਜਿਹੜੇ ਲਹਿੰਦੇ ਪੰਜਾਬ ਦੇ ਨੇ, ਚੜ੍ਹਦੇ ਪੰਜਾਬ ਦੇ ਦੋਸਤ ਨੇ, ਤਾਂ ਦੱਸ ਦਿਆ ਕਰੋ ਤਾਂ ਕਿ ਮੈਂ ਫਿਰ ਤੁਹਾਡੀ ਫਰਮਾਇਸ਼ 'ਤੇ ਵੀਡੀਓ ਬਣਾਉਣ ਜਾਵਾਂ ਤਾਂ ਮੈਨੂੰ ਥੋੜ੍ਹਾ ਜਿਹਾ ਆਪਣੇ ਹਿਸਟਰੀ ਦੱਸ ਦਿਆ ਕਰੋ ਤੁਸੀਂ ਆਪਣੇ ਵੱਡਿਆਂ ਦੀ। ਤੇ ਵੀਡੀਓ ਵੇਖੋ। ਅਸਲਾਮ ਵਾਲੇਕੁਮ ਚਾਚਾ ਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਹੈ ਸ਼ਫੀ। ਤੇ ਚਾਚਾ ਜੀ ਤੁਸੀਂ ਇਹ ਦੱਸੋ ਕਿ ਕਿੰਨੀ ਕੁ ਮਾਸ਼ਾਅੱਲਾ ਏਜ ਤੁਹਾਡੀ ਹੋ ਗਈ ਹੋਣੀ ਹੈ? ਉਮਰ? ਹਾਂਜੀ, ਉਮਰ ਸਾਡੀ ਕੋਈ 90 ਸਾਲ। ਇਹਦਾ ਮਤਲਬ ਤੁਹਾਨੂੰ ਪਾਕਿਸਤਾਨ ਜਿਹੜੀ ਵੰਡ ਹੋਈ ਉਹਦੀ ਚੰਗੀ ਭਲੀ ਹੋਸ਼ ਹੈ? ਹਾਂ, ਚੰਗੀ ਭਲੀ ਸੀ ਤੇ ਠੀਕ ਠਾਕ ਹਾਂ, ਭੱਜੇ ਫਿਰਦੇ ਹਾਂ। ਇਹ ਵੀ ਪਤਾ ਸੀ ਵੀ ਇੱਧਰ ਨੂੰ ਗਏ ਨੇ, ਇੱਧਰੋਂ ਗਏ ਨੇ, ਇਹ ਕਿਸੇ ਤੋਂ ਚੱਲੇ ਨੇ। ਉਸ ਚੀਜ਼ ਦਾ ਤਾਂ ਪਤਾ ਹੀ ਨਹੀਂ ਸੀ ਨਾ ਸਾਨੂੰ ਵੀ ਜਿਹੜਾ ਹੁਣ ਇਹਨਾਂ ਨੇ ਉਸ ਪਾਸੇ ਟੁਰ ਜਾਣਾ, ਪਾਕਿਸਤਾਨ ਇੱਧਰ ਹੋ ਜਾਣਾ, ਇਹਨਾਂ ਨਹੀਂ ਸੀ ਪਤਾ। ਰੌਲਾ 'ਚ ਪੈ ਗਿਆ, ਕਣਕ ਤਾਂ ਭੱਜੀ ਫਿਰਦੀ ਏ। ਕੋਈ ਇੱਧਰ ਨੂੰ ਜਥੇ ਜਾਣ ਡੇ ਨੇ, ਕੋਈ ਇੱਧਰ ਨੂੰ ਜਾਣ ਡੇ, ਕੋਈ ਇੱਧਰ ਮਾਰਨ ਡਿਆ, ਕੋਈ ਇੱਧਰ ਡਿੱਗਣ ਡਿਆ। ਉਹ ਜਦੋਂ ਬਾਅਦ 'ਚ ਪਤਾ ਲੱਗਾ ਇਹ ਹਿੰਦੁਸਤਾਨ ਅਤੇ ਪਾਕਿਸਤਾਨ ਬਣਨ ਲੱਗਾ। ਸਾਰੇ ਜੀ ਤੁਰ ਗਏ, ਸਿੱਖ ਸਾਰੇ ਜਿੰਨੇ ਸਨ ਇੱਥੋਂ ਵਿਦਿਆ ਹੋ ਗਏ। ਉਹ ਸਿੱਕਰਾਂ ਵਾਲੇ ਜਾ ਕੇ ਉਹਨਾਂ ਨੇ ਆਪਣਾ ਜਲਸਾ ਬਣਾ ਲਿਆ। ਉੱਥੇ ਖਲਕ ਸਾਰੀ ਇਕੱਠੀ ਹੋ ਗਈ, ਉਹਨਾਂ ਦਾ ਗਰੁੱਪ ਬਣ ਕੇ ਉਹਨਾਂ ਨੂੰ ਪਾਕਿਸਤਾਨ ਉੱਧਰ ਛੱਡਿਆ, ਉੱਧਰੋਂ ਮੁਸਲਮਾਨਾਂ ਨੂੰ ਇੱਧਰ ਲਾਇਆ। ਇਹ ਹੁਣ ਕੰਮ ਤਾਂ ਇਸੇ ਤਰ੍ਹਾਂ ਚੱਲਣਾ ਸੀ, ਮਾਲਕ ਨੇ ਜੀ ਚਲਾਉਣਾ ਸੀ, ਅੱਲਾ ਪਾਕ ਨੇ ਜੀ। ਅਤੇ ਵਾਅਦਾ ਕੀਤਾ ਸੀ ਵੀ ਇਹ ਅਲੱਗ ਹੋ ਜਾਏਗਾ। ਅਤੇ ਤਰੀਕ ਆ ਗਈ, ਚਲੋ ਬਾਬਾ ਕਾਜ਼ੀ ਆਜ਼ਮ ਸਿੰਘ ਵਕੀਲ, ਉੱਧਰੋਂ ਸਿਆਲਕੋਟ ਵਾਲਾ ਖਵਾਜਾ, ਇਹਨਾਂ ਪੈ ਲੈ ਕੇ ਆਖ ਵੇਖ ਕੇ ਚਲੋ। ਤੇ ਚਾਚਾ ਇਹ ਪਿੰਡ ਦੇ ਵਿੱਚ ਕਿੰਨੇ ਕੁ ਜਿਹੜੇ ਨੇ ਉਹ ਸਰਦਾਰਾਂ ਦੇ ਘਰ ਹੁੰਦੇ ਸਨ ਸਿੱਖਾਂ ਦੇ? ਇਹ ਸਿੱਖਾਂ ਦੇ ਘਰ ਕੋਈ 10-12 ਸਨ ਅਤੇ ਚੰਗੇ ਸੌਖੇ ਸਨ, ਉੱਚੇ ਸਨ। ਉਹਨਾਂ ਦੇ ਮਕਾਨ ਬਣੇ ਜਿਹੜੇ ਹਨ ਉਹ ਬੜੇ ਡਬਲ ਸਨ। ਕਿਉਂ? ਸਿੱਖਾਂ ਕੋਲ ਉਹਦੇ ਪੈਸੇ ਹੈ ਸਨ। ਮੁਸਲਮਾਨ ਲੋਕ ਜਿਹੜੇ ਹਨ ਥੱਲੇ ਸਨ। ਉਹਨਾਂ ਦੀ ਗੁਰਬਤ ਹੀ ਨਹੀਂ ਮੁੱਕਦੀ।
24 ਘੰਟੇ ਰਹਿਣਾ ਹੀ ਕਰਜਾਈ ਤੇ ਕੋਠਾ ਕਾਹਦੇ ਨਾਲ ਛੱਡਣਾ, ਛਣਕਣੇ ਨਾਲ। ਉਹਨਾਂ ਦੇ ਕੋਲ ਮਾਲ ਸੀ, ਉਹਨਾਂ ਦੇ ਮਕਾਨ ਬਣੇ ਬਹੁਤ ਆਲੀਸ਼ਾਨ ਸਨ, ਬੂਹੇ ਬਾਰੀਆਂ ਇੱਟਾਂ ਲੱਗੀਆਂ, ਅਜੇ ਵੀ ਉਹਨਾਂ ਦੇ ਹੱਥ ਦੀਆਂ ਇੱਟਾਂ ਲੱਗੀਆਂ। ਗਲੀਆਂ ਜਿਹੜੀਆਂ ਨੇ ਪੱਕੀਆਂ ਨੇ, 100 ਸਾਲ ਹੋ ਚੱਲਿਆ। ਉਹਨਾਂ ਨੇ ਇੱਟਾਂ ਨੂੰ ਪੁੱਟ ਕੇ ਕਦੀ ਠਾਹ ਕਰ ਲੈਂਦੇ ਨੇ, ਕਦੀ ਠਾਹ ਕਰ ਲੈਂਦੇ। ਤੇ ਕੋਈ ਨਾਂ ਯਾਦ ਹੈ ਕੁਝ ਉਸ ਤੋਂ ਜਿਹੜੇ ਕੋਈ ਹੈ ਸਨ, ਕੋਈ ਸਿੱਖ ਦੋਸਤ ਭਰਾ ਜਿਨ੍ਹਾਂ ਦਾ ਤੁਹਾਨੂੰ ਚੇਤਾ ਹੈ? ਖੜਕ ਸਿੰਘ ਬੁੱਢਾ ਸਿੱਖ, ਖੜਕ ਸਿੰਘ ਆਈ ਸਮਝ, ਬਲਤਾਮ ਸਿੰਘ, ਫਿਰ ਇੱਕ ਹੋਰ ਸੀ, ਉਹਦਾ ਨਾਮ ਭੁੱਲ ਗਿਆ। ਇੱਕ ਆਂਦੇ ਨੇ ਫੌਜਾ ਸਿੰਘ ਵੀ ਸੀ। ਫਿਰ ਫੌਜਾ ਸਿੰਘ ਵੀ। ਇਹ ਸਾਰੇ ਉਸ ਮੁਹੱਲੇ ਹਨ, ਉਸ ਮੁਹੱਲੇ, ਇਹ ਮੁਹੱਲੇ ਨਹੀਂ ਹਨ, ਉੱਧਰ ਉਸ ਮੁਹੱਲੇ ਸਨ ਸਿੱਖਾਂ ਦੇ ਘਰ ਬਹੁਤੇ। ਇੱਧਰ ਮੁਸਲਮਾਨਾਂ ਦੇ ਹਨ, ਮਾੜੇ ਲੋਕ ਸਨ, ਗੁਜ਼ਾਰਾ ਪਿਆ ਹੁੰਦਾ। ਸਿੱਖਾਂ ਦੇ ਘਰ ਉਹ ਵਿੱਚ ਨੇ, ਅਤੇ ਉਹ ਹੁਣ ਜੇ ਨਕਸ਼ੇ ਬਦਲ ਗਏ ਨੇ, ਉਹਨਾਂ ਦੇ ਮਕਾਨਾਂ ਦੇ ਨਕਸ਼ੇ ਬਦਲ ਗਏ ਨੇ। ਉਹ ਜਿਹੜੀ ਉਹਨਾਂ ਚੀਜ਼ ਬਣਾਈ ਉਹ ਤਾਂ ਰਹਿਣ ਹੀ ਨਹੀਂ ਦਿੱਤੀ ਅਗਲੇ, ਉਹ ਢਾਹ ਢੇਰੀ ਕਰਕੇ ਆਪਣਾ ਤਿਆਰੀ ਕਰ ਲਈ। ਤੇ ਚਾਚਾ ਜ਼ਮੀਨ ਭਾਂਡਾ ਉਹਨਾਂ ਦਾ ਵੀ ਇੱਥੇ ਹੁੰਦਾ, ਜ਼ਿਮੀਂਦਾਰੀ ਕਰਦੇ ਹੁੰਦੇ ਸਨ? ਜ਼ਿਮੀਂਦਾਰੀ ਹਨ ਤਾਂ ਹੀ ਸਿੱਖ ਸੌਖੇ ਹਨ, ਹੋਰ ਵੈਸੇ ਕੋਈ ਇੱਟਾਂ ਢੋਂਦੇ ਹਨ ਲੋਕਾਂ ਦੀਆਂ, ਮਰਲਿਆਂ ਵਾਲੇ ਹਨ। ਜ਼ਮੀਨ ਬੜੀ ਸੀ ਅਤੇ ਤਾਂ ਹੀ ਇਹਨਾਂ ਲੋਕਾਂ ਨੂੰ ਜ਼ਮੀਨ ਲੱਭੀ ਹੈ ਕਿ ਸਿੱਖਾਂ ਦੀ ਲੱਭਣੀ ਹਨ ਨਾ, ਜਿਹੜੇ ਉੱਧਰੋਂ ਆਏ ਨੇ ਨਾ। ਉਹ ਨੰਬਰਾਂ 'ਚ ਇਹ ਜ਼ਮੀਨ ਘੱਟ ਗਈ ਅਤੇ ਉਹ ਵੱਧ ਗਈ ਸੀ। ਜਿਹਦਾ ਉੱਧਰ 1 ਕਿੱਲਾ ਸੀ ਉਹਨੂੰ ਇੱਥੇ 3 ਕਿੱਲੇ ਲੱਭੀ। ਉਹਨਾਂ ਨੇ ਨੰਬਰਾਂ 'ਚ ਆਪਣਾ ਰਕਬਾ ਵਧਾ ਲਿਆ ਸੀ ਸਿੱਖਾਂ ਨੇ। ਉਹ ਖੱਤਰੀ ਲੋਕ ਸਨ, ਸਿਆਣੇ ਸਨ, ਸਮਝਦਾਰ ਸਨ, ਉਹਨਾਂ ਹਰ ਕੰਮ ਹੀ ਖਿੱਚ ਕੇ ਲੈ ਗਏ। ਅੱਜ ਉਹ ਵਕਤ ਵੇਲਾ ਸੀ, ਉਹ ਖਿੱਚ ਲਿਆ ਉਹਨਾਂ ਨੇ, ਉਹਨਾਂ ਦਾ ਕੰਮ ਆ ਗਿਆ, ਠੀਕ ਰਿਹਾ ਗਿਆ। ਤੇ ਇੱਥੋਂ ਇਸ ਪਿੰਡ ਦੇ ਵਿੱਚੋਂ ਵੀ ਕੁਝ ਲੋਕ ਇੰਡੀਆ ਗਏ ਸਨ ਕਿ ਜਾਂ ਸਿਰਫ ਇੱਥੇ ਆਏ ਹੀ ਨੇ ਜਦੋਂ ਵੰਡ ਹੋਈ ਹੈ? ਇੱਥੇ ਉਹ ਸਿੱਖ ਹੀ ਗਏ ਨੇ ਕਿ ਨਹੀਂ, ਮੁਸਲਮਾਨ ਤੇ ਕੋਈ ਨਹੀਂ ਨਾ ਗਿਆ? ਨਹੀਂ, ਮੁਸਲਮਾਨਾਂ ਕੀ ਲੈਣ ਜਾਣਾ? ਅੱਛਾ, ਮੁਸਲਮਾਨਾਂ ਕੀ ਲੈਣ ਜਾਣਾ, ਸਿੱਖਾਂ ਹੀ ਜਾਣਾ ਸੀ, ਸਿੱਖਾਂ ਨੇ ਜਾਣਾ ਹੀ ਜਾਣਾ ਸੀ। ਇਹ ਤੇ ਹਿੰਦੂ ਕੋਈ ਨਹੀਂ ਸੀ, ਖੱਤਰੀ ਕੋਈ? ਨਹੀਂ, ਖੱਤਰੀ ਨਹੀਂ ਇਸ ਪਿੰਡ ਦਾ ਕੋਈ, ਸਿੱਖ ਹੀ ਸਨ। ਖੱਤਰੀ ਉਹ ਸ਼ਹਿਰ ਦੇ ਹਨ, ਪਸਰੂਰ ਦੇ। ਤੇ ਇੱਥੇ ਕੋਈ ਮੇਲਾ 'ਚ ਵੀ ਲੱਗਦਾ ਸੀ, ਕੋਈ ਵਿਸਾਖੀ ਵਗੈਰਾ ਲੱਗਦੀ ਹੁੰਦੀ ਸੀ ਨੇੜੇ? ਉੱਥੇ ਪਸਰੂਰ ਲੱਗਦੀ ਸੀ ਵਿਸਾਖੀ। ਪਸਰੂਰ ਕਿਹੜੀ ਜਗ੍ਹਾ 'ਤੇ ਕਰਕੇ? ਆਹ ਉੱਥੋਂ ਐਕੂਬੇ ਦਾ ਕੋਟ ਲੰਘੀ ਹੈ ਅਤੇ ਅੱਗੇ ਬਾਜ਼ਾਰ ਨੂੰ ਜੋ ਚੜੀਦਾ ਸੀ ਇਸ ਪਾਸੇ ਮੰਡੀ ਦੇ ਵਿੱਚ ਛੱਪੜ ਸੀ, ਬੋੜ ਸਨ ਉੱਥੇ ਬੜੇ, ਉੱਥੇ ਲੱਗਦੀ ਸੀ ਵਿਸਾਖੀ। ਲੜਾਈ ਹੁੰਦਾ ਸੀ ਸਾਂ। ਅੱਜ ਤਾਂ ਭੈਣੀਆਂ ਸੂਈ ਤੇ ਨਿਸ਼ਾਨ ਨਹੀਂ ਲੱਭਦਾ, ਉਦੋਂ ਤਾਂ ਲੰਗਾਂ ਪਈਆਂ ਹਨ। ਮਾਰ ਢੋਲ ਵੱਜਣੇ ਅਤੇ ਚੱਲਣ ਦੇ ਗੱਡੀ, ਫਿਰ ਦੁਕਾਨਾਂ ਲੱਗ ਜਾਣੀਆਂ। ਉਹ ਦਰਵਾਜ਼ੇ ਸਿੱਧਾ, ਇਹ ਪਸਰੂਰ ਸ਼ਹਿਰ ਦੇ 4 ਦਰਵਾਜ਼ੇ ਸਨ। ਆਂਦੇ ਨੇ ਕਿ ਇੱਥੇ ਐਸਾ ਕੋਈ ਸਾਡੇ ਪਿੰਡਾਂ ਦਾ ਹੁੰਦਾ ਸੀ, ਉਹ ਵਿਸਾਖੀ 'ਚ ਅਕਸਰ ਲੜਾਈ ਲੈਂਦਾ ਹੁੰਦਾ ਸੀ, ਸੋਟਾ ਮਾਰ ਕੇ ਨੱਠ ਜਾਂਦਾ ਹੁੰਦਾ ਸੀ। ਤੁਹਾਡੇ ਪਿੰਡ ਦਾ ਹੀ ਕੋਈ ਬੰਦਾ ਕਿ ਹੋਰ ਸੀ ਕੋਈ? ਉਹਨੇ ਅਰਕੀ ਦਾ ਬਿਲਕੁਲ ਸਹੀ ਹੈ। ਉਹ ਕਹਿੰਦੇ ਨੇ ਹਰ ਮੇਲੇ ਤੇ ਲੜਾਈ ਲੈਂਦਾ ਹੁੰਦਾ ਸੀ। ਡੋਗਰ ਸੀ ਉਹ, ਉਹਨੇ ਲੜਾਈ ਲੈਣੀ ਹੁੰਦੀ ਸੀ। ਉਹ ਮੈਂ ਇੱਕ ਬਜ਼ੁਰਗਾਂ ਦਾ ਇੰਟਰਵਿਊ ਕੀਤਾ ਭਾਗਨੀਆਂ ਪਿੰਡ ਦੇ ਵਿੱਚ ਨਾ, ਸਾਡੇ ਜੱਟ ਬਰਾਦਰੀ, ਉਹਨਾਂ ਦਾ ਇੱਕ ਹੀ ਬਾਬਾ ਰਹਿ ਗਿਆ, ਉਹਦੀ 101 ਸਾਲ ਉਮਰ ਹੈ। ਚਾਚੇ ਇਲਮਦੀਨ ਦੇ ਮੁੰਡੇ ਨੇ, ਤੇ ਉਹਦਾ ਨਾਂ ਹੈ ਚਾਚਾ ਨੂਰ ਮੁਹੰਮਦ। ਤੇ ਉਹਨੇ ਆਖਿਆ ਉਹਨੇ ਕਿ ਵਿਸਾਖੀ ਜਾਣਾ ਕਰਨਾ, ਤੇ ਹਰ ਵਿਸਾਖੀ 'ਚ ਐਵੇਂ 2-3 ਬੰਦਿਆਂ ਨੂੰ ਡੰਡਾ ਮਾਰ ਕੇ ਤੇ ਅੱਗੇ ਹਲਾਲਾ ਕਰਕੇ ਨੱਠ ਜਾਂਦਾ ਹੁੰਦਾ ਸੀ। ਕਿਧਰ ਕਿਸੇ ਲੜਾਈ ਲੈਣੀ ਹੈ ਤੇ ਪਿੱਛੇ ਸਾਰੀ ਵਿਸਾਖੀ ਪਿੱਛੇ ਤੇ ਉਹਨੇ ਨੱਠ ਜਾਣਾ ਕਰਨਾ, ਤੇ ਹਰ ਵਿਸਾਖੀ 'ਚ ਉਹਦਾ ਵਸਬ ਸੀ। ਤੇ ਉਹ ਚਾਚੇ ਹੋਰਾਂ ਨੇ ਉਹ ਗੱਲ ਦੀ ਤਸਦੀਕ ਕੀਤੀ ਕਿ ਵਾਕਈ ਹੈਗਾ ਸੀ। ਅੱਛਾ, ਹਾਂਜੀ, ਅੱਛਾ। ਤੇ ਚਾਚਾ ਜੀ ਇਹ ਦੱਸੋ ਕਿ ਜਿਹੜਾ ਇੱਥੇ ਤੁਹਾਡੇ ਪਿੰਡ 'ਤੇ ਕੋਈ ਗੁਰਦੁਆਰਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਤਾਂ ਨਹੀਂ ਸੀ ਹੈਗੀ? ਹੈ ਗੁਰਦੁਆਰਾ ਹੈ ਸੀ ਇੱਥੇ। ਅੱਛਾ, ਉਹ ਉੱਥੇ ਗੁਰਦੁਆਰਾ ਖੂਹੀ ਵੀ, ਮਕਾਨ ਵੀ, ਸਭ ਕੁਝ ਸੀ ਉੱਥੇ। ਅੱਜ ਉੱਥੇ ਨਾ ਖੂਹੀ ਰਹੀ ਹੈ, ਨਾ ਉੱਥੇ ਮਕਾਨ ਹੀ ਰਿਹਾ। ਲਓ ਜੀ, ਅਲਗੜੇ ਪਿੰਡ ਤੋਂ ਮੈਨੂੰ ਦਿਓ ਇਜਾਜ਼ਤ। ਔਰ ਇਹ ਸੀ ਅੱਜ ਦੀ ਵੀਡੀਓ। ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਜਿਹੜਾ ਨਾ ਕਮੈਂਟਾਂ ਦੇ 'ਚ ਖਿਆਲਾਂ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ, ਤਾਂ ਕਿ ਫਿਰ ਜਿਹੜਾ ਨਾ ਉਹਦੇ ਮੁਤਾਬਕ ਤੁਹਾਨੂੰ ਵੀਡੀਓ ਬਣਾ ਕੇ ਵਿਖਾਈ ਜਾਏ। ਨਵੀਂ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਰੱਬ ਰਾਖਾ।